ਕਿ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਪਹਿਲੀ ਜਿਹੜੀ ਖਬਰ ਆ ਰਹੀ ਆ, ਕੁੰਵਰ ਵਿਜੇ ਪ੍ਰਤਾਪ ਨੂੰ ਝਾੜੂ ਕਹਿੰਦੇ ਆ ਜੀ ਚੁਕਾ ਕੇ ਕੇਜਰੀਵਾਲ ਹੁਣੀ ਲੈ ਗਏ ਲక్ష్ਮੀਕਾਂਤ ਚਾਵਲਾ ਕੋਲ। ਜੀ ਜੀ, ਝਾੜੂ ਚੁਕਾ ਕੇ ਕਿਤੇ ਹੈ ਤਾਂ ਨਹੀਂ ਕਹਿ ਦਿੱਤਾ ਕਿ ਝਾੜੂ ਝਾੜੀਆਂ ਚ ਨਾ ਫਸ ਜਾਵੇ। ਖੈਰ ਦੇਖੋ, ਅੱਜ ਜਿੱਦਾਂ ਸਵੇਰ ਚੜੀ ਉਦਾਂ ਹੀ ਨਾਲ ਦੀ ਨਾਲ ਖਬਰਾਂ ਜਿਹੜੀਆਂ ਨੇ ਉਹ ਬ੍ਰੇਕ ਹੋ ਗਈਆਂ ਸੀ ਚੈਨਲਾਂ ਤੇ ਕਿ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਰਹੇ ਨੇ। ਫਿਰ ਅੱਪੜ ਗਏ 11 ਕੁ ਵਜੇ ਉਹਨਾਂ ਦਾ ਮਜ਼ਮਾ ਸ਼ੁਰੂ ਹੋਇਆ ਸਰਕਟ ਹਾਊਸ ਦੇ ਵਿੱਚ। ਫਿਰ ਅਚਾਨਕ ਪੱਤਰਕਾਰਾਂ ਦੇ ਸੁਰਾਂ ਦੇ ਵਿੱਚ ਇੱਕ ਕਹਿ ਲਓ ਕਿ ਹਲਚਲ ਜੀ ਪੈਦਾ ਹੋ ਗਈ। ਉਹ ਬਹੁਤ ਤੇਜ਼ੀ ਦੇ ਨਾਲ ਬੋਲਣਾ ਸਟਾਰਟ ਕਰਦੇ ਆ ਕਿ ਕੁੰਵਰ ਵਿਜੇ ਆ ਗਿਆ, ਕੁੰਵਰ ਵਿਜੇ ਪ੍ਰਤਾਪ ਸਿੰਘ ਆ ਗਿਆ। ਫਿਰ ਪ੍ਰੈਸ ਕਾਨਫਰੰਸ ਹੁੰਦੀ ਆ, ਫਿਰ ਉਹ ਗੱਲ 'ਚ ਸਾਫਾ, ਮਤਲਬ ਕਿ ਵੈਸੇ ਤੇ ਪੰਜਾਬੀ ਉਹ ਵੀ ਕਹਿ ਦਿੰਦੇ ਆ ਕਿ ਫਲਾਣੇ ਨੇ ਪੈਸੇ ਦੇ ਨਹੀਂ ਦਿੱਤੇ, ਨਹੀਂ ਮੈਂ ਗੱਲ 'ਚ ਸਾਫਾ ਪਾਊਂਗਾ ਜੇ ਨਾ ਦਿੱਤੇ। ਤੇ ਮਤਲਬ ਕਿ ਹੁਣ ਇਹ ਰਾਜਨੀਤੀ ਦੀ ਰਵਾਇਤ ਵੀ ਹੈ, ਗੱਲ 'ਚ ਸਾਫਾ ਜਿਹਾ ਪਾਇਆ ਜਾਂਦਾ ਆ। ਸੋ ਇੱਥੇ ਵੀ ਗੱਲ 'ਚ ਉਹਨਾਂ ਦਾ ਜਿਹੜਾ ਹੁੰਦਾ ਆਮ ਆਦਮੀ ਪਾਰਟੀ ਦੇ ਨਿਸ਼ਾਨ ਵਾਲਾ ਉਹ ਪਰਨਾ ਜਿਹਾ ਪਾ ਕੇ ਤੇ ਫਿਰ ਚਲੋ ਰਸਮ ਪੂਰੀ ਕਰ ਦਿੱਤੀ ਗਈ। ਪਾਰਟੀ 'ਚ ਉਹਨਾਂ ਦੀ ਆਮਦ ਹੋ ਗਈ। ਉਸ ਤੋਂ ਬਾਅਦ ਉਹਨਾਂ ਨੇ ਬੋਲਣਾ ਸਟਾਰਟ ਕੀਤਾ। ਉਹ ਕਹਿੰਦੇ ਆ ਕਿ ਨਵੀਂ ਕਿਸਮ ਦੀ ਰਾਜਨੀਤੀ ਜਿਹੜੀ ਆ ਉਹ ਪੰਜਾਬ ਵੇਖੂਗਾ। ਫਿਰ ਉਹਨਾਂ ਨੇ ਇਹ ਨਹੀਂ ਵਿਸਾਰਿਆ ਕਿ ਦੋਵੇਂ ਘਰਾਣੇ ਰਲੇ ਹੋਏ ਨੇ, ਇਹ ਸਭ ਕੁਛ ਕਰਦੇ ਆ। ਗੁਰੂ ਸਾਹਿਬ ਦੀ ਬੇਅਦਬੀ ਦਾ ਨਿਆਂ ਜਿਹੜਾ ਇਹਨਾਂ ਦੀ ਵਜ੍ਹਾ ਦੇ ਨਾਲ ਨਹੀਂ ਹੋ ਰਿਹਾ, ਤੇ ਬਾਕੀ ਉਹਨੇ ਜਿਹੜੀਆਂ ਗੱਲਾਂ ਕਰਨੀਆਂ ਸੀ ਕਰ ਦਿੱਤੀਆਂ। ਫਿਰ ਆਈ ਵਾਰੀ ਅਰਵਿੰਦ ਕੇਜਰੀਵਾਲ ਦੀ। ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਚੀਜ਼ ਸਾਫ਼ ਕੀਤੀ ਹੈ। ਹਾਲਾਂਕਿ ਜੇ ਉਹ ਨਾ ਸਾਫ਼ ਕਰਦਾ ਤੇ ਸ਼ੱਕ ਉਹਦੇ ਤੇ ਹੁੰਦਾ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਆਪ ਆਊਗਾ ਪੰਜਾਬ 'ਚ ਮੁੱਖ ਮੰਤਰੀ ਬਣਨਾ। ਤੇ ਕਈ ਕਹਿੰਦੇ ਕਿ ਨਹੀਂ ਨਹੀਂ ਨਹੀਂ, ਉਹ ਇੱਥੇ ਨਹੀਂ ਆਏਗਾ, ਉਹ ਉੱਥੇ ਰਹੇਗਾ, ਉਹਦੀ ਘਰ ਵਾਲੀ ਆ ਜਾਏਗੀ, ਉਹ ਮੁੱਖ ਮੰਤਰੀ ਬਣ ਜਾਏਗੀ। ਤਾਂ ਇਸ ਚੀਜ਼ ਨੂੰ ਥੋੜਾ ਸਾਫ਼ ਕੀਤਾ, ਕਹਿੰਦਾ ਕਿ ਸਿੱਖ ਚਿਹਰਾ ਹੀ ਹੋਏਗਾ, ਮਤਲਬ ਕਿ ਇੱਥੋਂ ਹੋਏਗਾ ਔਰ ਅਸੀਂ ਬੜਾ ਜ਼ਬਰਦਸਤ ਇਹਦੇ ਤੇ ਚਿੰਤਨ ਕਰਦੇ ਪਏ ਹਾਂ ਤੇ ਵਧੀਆ ਚਿਹਰਾ ਦੇਵਾਂਗੇ ਜਿਹਦੇ ਤੇ ਪੰਜਾਬ ਨੂੰ ਮਾਣ ਹੋਏਗਾ। ਹੁਣ ਇੱਕ ਪਾਸੇ ਤਾਂ ਉਹਨੇ ਸਾਫ਼ ਕਰ ਦਿੱਤਾ ਕਿ ਚਿਹਰਾ ਸਿੱਖ ਹੋਏਗਾ, ਪਰੰਤੂ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਜਿਸ ਤਰੀਕੇ ਦੀ ਇੱਕ ਹਮੇਸ਼ਾ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਤੇ ਸਵਾਲੀਆ ਡੰਡੀ ਰਹਿੰਦੀ ਆ, ਉਹ ਫਿਰ ਉੱਠ ਖਲੋਤੀ ਹੋਈ ਕਿ ਤੁਸੀਂ ਵੀ ਉਹਨਾਂ ਰਾਜਨੀਤਿਕ ਲੋਕਾਂ ਦੇ ਵਿੱਚ ਹੀ ਰਲ ਗਏ ਹੋ ਕਿ ਹਿੰਦੂ ਸਿੱਖ ਮੁਸਲਮਾਨ, ਮਤਲਬ ਕਿ ਸਾਨੂੰ ਤੇ ਕੋਈ ਐਸਾ ਬੰਦਾ ਚਾਹੀਦਾ ਜਿਹੜਾ ਪੰਜਾਬ ਦਾ ਭਲਾ ਕਰ ਸਕੇ। ਲੋਕ ਇਹ ਵੀ ਸਵਾਲ ਚੁੱਕਦੇ ਪਏ ਆ। ਖੈਰ ਉਸ ਤੋਂ ਬਾਅਦ ਫਿਰ ਚਲੋ ਇਹਨਾਂ ਦੀ ਜਿਹੜੀ ਮਿਲਣੀ ਆ ਉਹ ਵੀ ਚਾਵਲਾ ਦੇ ਨਾਲ ਹੋਈ ਆ। ਵੈਸੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਕਿ ਰੌਲਾ ਇਹ ਵੀ ਸੀਗਾ, ਗੱਲਾਂ ਇਹ ਵੀ ਸੁਣ ਰਹੇ ਸਾਂ ਕਿ ਬੀਬੀ ਚਾਵਲਾ ਤੇ ਜੋਸ਼ੀ ਜਿਹੜੇ ਕਿ ਕਾਫੀ ਜੋਸ਼ੋ ਖਰੋਸ਼ ਦੇ ਨਾਲ ਇਹਨਾਂ ਦਿਨਾਂ 'ਚ ਕਿਸਾਨਾਂ ਦਾ ਪੱਖ ਪੂਰਦੇ ਨੇ, ਉਹ ਪਾਰਟੀ 'ਚ ਸ਼ਾਮਲ ਹੋ ਸਕਦੇ ਆ, ਐਸੀ ਕਿਆਸ ਆਰਾਈ ਸੀ। ਪਰੰਤੂ ਅੱਜ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਹੋ ਗਈ ਕਿ ਲక్ష్ਮੀਕਾਂਤਾ ਚਾਵਲਾ ਜਿਹੜੀ ਬੀਬੀ ਆ, ਬੇਸ਼ੱਕ ਪਾਰਟੀ ਦੇ ਵਿੱਚ ਉਹ ਨਹੀਂ ਆਈ ਆਫੀਸ਼ੀਅਲੀ, ਪਰੰਤੂ ਕਿਤੇ ਨਾ ਕਿਤੇ ਉਹਦੀ ਅਰਵਿੰਦ ਕੇਜਰੀਵਾਲ ਦੇ ਨਾਲ ਕਹਿ ਸਕਦੇ ਆਪਾਂ ਕਿ ਕਾਫੀ ਜ਼ਬਰਦਸਤ ਤਰੀਕੇ ਦੀ ਇੱਕ ਅੰਡਰਸਟੈਂਡਿੰਗ ਹੈ। ਕਿਉਂਕਿ ਅੱਗੇ ਵੀ ਆਇਆ ਸੀ ਅਰਵਿੰਦ ਕੇਜਰੀਵਾਲ, ਉਦੋਂ ਵੀ ਮੁਲਾਕਾਤ ਹੋਈ ਆ। ਜਿੰਨਾ ਕੁ ਸਮਝ ਸਕੇ ਇਸ ਚੀਜ਼ ਨੂੰ, ਮੈਂ ਤੇ ਇਹ ਵੀ ਸੁਣਿਆ ਹੈ ਕਿ ਇਹ ਜਿਹੜਾ ਹੈਗਾ ਪੁਲਿਸ ਅਫਸਰ ਸਾਬਕਾ, ਇਹ ਵੀ ਵਾਇਆ ਲక్ష్ਮੀਕਾਂਤਾ ਚਾਵਲਾ ਹੀ ਆਇਆ ਹੈ। ਦੇਖੋ ਪਤਾ ਨਹੀਂ ਉਹਨੇ ਇਹਦੇ 'ਚ ਕਿੰਨਾ ਕੁ ਸੱਚ ਆ, ਕਿੰਨਾ ਕੁ ਕੱਚ ਆ। ਜਿੰਨੀ ਕੁ ਗੱਲ ਸੁਣੀ ਆ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਲੰਮਾ ਸਮਾਂ ਗੁਜ਼ਾਰਿਆ ਹੈ ਕੁੰਵਰ ਵਿਜੇ ਪ੍ਰਤਾਪ ਨੇ, ਤੇ ਸਭ ਤੋਂ ਜ਼ਿਆਦਾ ਕਹਿੰਦੇ ਆ ਕਿ ਲక్ష్ਮੀਕਾਂਤਾ ਚਾਵਲਾ ਨੇ ਸਪੋਰਟ ਕੀਤੀ ਹੈ। ਜਦ ਕਿ ਇੱਕ ਫੈਕਟ ਹੋਰ ਨਜ਼ਰ ਆਇਆ ਕਿ ਅਨਿਲ ਜੋਸ਼ੀ ਨੇ ਤਾਂ 2008 'ਚ ਤਬਾਦਲਾ ਕਰਾ ਦਿੱਤਾ ਸੀ, ਉਹਦੇ ਨਾਲ 36 ਦਾ ਅੰਕੜਾ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਹੁਣ ਦੇਖ ਸਕਦੇ ਹੋ, ਇੰਟਰਲਿੰਕ ਕਰ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਆਪਸ ਦੇ ਵਿੱਚ। ਸੋ ਇਹ ਕਾਫੀ ਦਿਲਚਸਪ ਹੈ ਕਿ ਲక్ష్ਮੀਕਾਂਤਾ ਚਾਵਲਾ ਦੇ ਨਾਲ ਲਗਾਤਾਰ ਮੁਲਾਕਾਤਾਂ ਹੋ ਰਹੀਆਂ, ਪਰ ਤੁਹਾਨੂੰ ਪਤਾ ਹੀ ਆ ਕਿ ਕੁਝ ਚੀਜ਼ਾਂ ਇਤਿਹਾਸ ਦੇ ਵਿੱਚ ਐਸੀਆਂ ਨੇ ਕਿ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਉਹ ਮਸਲਾ ਫਿਰ ਉਹੀ ਬਣਾ ਜਾਂਦੀਆਂ ਨੇ ਹਿੰਦੂ ਬਨਾਮ ਸਿੱਖ।
ਤਾਂ ਕੁਝ ਸਿੱਖ ਸੈਂਟੀਮੈਂਟ ਜਿਹੜੇ ਆ ਉਹ ਇਸ ਤਰ੍ਹਾਂ ਦੇ ਸੈਂਟੀਮੈਂਟ ਆ ਇਸ ਮਸਲੇ ਤੇ ਕਿ ਜਿੱਦਾਂ ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਦਰਬਾਰ ਸਾਹਿਬ ਤੇ ਫੌਜਾਂ ਚੜੀਆਂ ਸਨ ਤੇ ਕੁਝ ਲੋਕਾਂ ਨੇ ਲੱਡੂ ਵੰਡੇ ਸੀ, ਬੀਬੀ ਚਾਵਲਾ ਦਾ ਵੀ ਐਸਾ ਜ਼ਿਕਰ ਆਉਂਦਾ ਹੈ। ਸੋ ਇਸ ਕਰਕੇ ਸ਼ਾਇਦ ਦੇਖਿਆ ਜਾ ਰਿਹਾ, ਤੇਲ ਦੇਖਿਆ ਜਾ ਰਿਹਾ, ਤੇਲ ਦੀ ਧਾਰ ਦੇਖੀ ਜਾ ਰਹੀ ਆ। ਸੋ ਹੁਣ ਦੇਖੋ ਗੱਲਾਂ ਤੇ ਬਹੁਤ ਹੋਣਗੀਆਂ। ਕੁਝ ਲੋਕ ਕਹਿ ਰਹੇ ਆ ਕਿ ਭਾਈ ਆਖਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਣਾ ਸੀ ਤੇ ਚਲੇ ਗਿਆ, ਟਿਕਾਣੇ ਡਿੱਗਾ ਆ। ਕੁਝ ਲੋਕ ਕਹਿੰਦੇ ਆ ਕਿ ਇਹ ਸਟੈਪ ਇਹਦਾ, ਜਿਵੇਂ ਸੁਖਪਾਲ ਸਿੰਘ ਖਹਿਰਾ ਦਾ ਇੱਕ ਸੁਸਾਈਡਲ ਸਟੈਪ ਸੀਗਾ, ਇਹ ਵੀ ਉਸੇ ਤਰ੍ਹਾਂ ਦਾ ਹੀ ਆ। ਬਾਕੀ ਨਤੀਜਾ ਜਿਹੜਾ ਉਹ ਆਉਣ ਤੇ ਹਾਲੇ ਸਮਾਂ ਲੱਗੇਗਾ। ਵੇਖੋ ਅੜਬ ਸੁਭਾਅ ਦੇ ਵੀ ਆ ਤੇ ਅੜਬ ਸੁਭਾਅ ਵਾਲੇ ਬੰਦੇ ਛੇਤੀ ਕੀਤਿਆਂ ਟਿਕਦੇ ਨਹੀਂ ਹੈ। ਜੇ ਆਪਾਂ ਦੂਸਰੇ ਪੱਖ ਤੋਂ ਦੇਖੀਏ, ਮਜੀਠੀਆ ਹੋਰਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਤਾਬੜਤੋੜ ਹਮਲੇ ਕੀਤੇ ਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਕਾਂਗਰਸੀ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆਲੋਚਨਾ ਕਰ ਰਹੇ ਆ। ਇੱਥੋਂ ਤੱਕ ਕਿ ਜਿਹੜੇ ਵਿਧਾਇਕ ਆ ਨਵਤੇਜ ਸਿੰਘ ਚੀਮਾ, ਉਹਨਾਂ ਨੇ ਤਾਂ ਨਾਰਕੋ ਟੈਸਟ ਕਰਾਉਣ ਦੀ ਮੰਗ ਕੀਤੀ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਅਸਲ ਦੇ ਵਿੱਚ 6 ਮਹੀਨੇ ਪਹਿਲਾਂ ਇੱਕ ਹੋਟਲ 'ਚ ਮਿਲਿਆ ਸੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਚੰਡੀਗੜ੍ਹ ਦੇ ਵਿੱਚ। ਸਾਨੂੰ ਉਹ ਵੀ ਖੁਫੀਆ ਇਤਲਾਹ ਮਿਲ ਗਈ ਸੀਗੀ। ਮਤਲਬ ਕਿ ਉਹ ਕਹਿ ਰਿਹਾ ਕਿ ਜਿਹੜਾ ਸਾਰਾ ਕੇਸ ਖਰਾਬ ਕੀਤਾ ਵਾ ਤੇ ਕਾਂਗਰਸ ਦੇ ਜਿਹੜੇ ਨੰਬਰ ਡਾਊਨ ਹੋਏ ਨੇ ਇਸ ਮਾਮਲੇ ਦੇ ਵਿੱਚ, ਉਹ ਰਲਵੀਂ ਮਿਲਵੀਂ ਖੇਡ ਸੀ। ਤਾਂ ਇਹ ਇੱਕ ਹੁਣ ਵੱਖਰੀ ਕਿਸਮ ਦੀ ਕਹਿ ਲਓ ਕਿ ਰਾਜਨੀਤੀ ਵੇਖਣ ਨੂੰ ਮਿਲ ਰਹੀ ਹੈ ਕਿ ਅਕਾਲੀ ਅਤੇ ਕਾਂਗਰਸੀ ਜਿਹੜੇ ਆ ਉਹ ਇੱਕ ਸੁਰ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲਕੋ ਲੈ ਰਹੇ ਆ। ਤੇ ਵੈਸੇ ਇਹ ਸੁਭਾਵਿਕ ਵੀ ਆ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਫ਼ ਕਰ ਦਿੱਤਾ ਕਿ ਉਹ ਇਸ ਮੁੱਦੇ ਨੂੰ ਅੱਗੇ ਉਛਾਲਣਗੇ। ਤਾਂ ਉਹ ਮੁੱਦਾ ਜੇ ਮੰਨ ਲਓ ਉਛਾਲਿਆ ਜਾਂਦਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਔਰ ਉਹਨੂੰ ਅੱਛਾ ਖਾਸਾ ਰਿਸਪੌਂਡ ਕਰਦੀ ਹੈ ਜਨਤਾ, ਤਾਂ ਉਸ ਸੂਰਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦਾ ਹੀ ਨੁਕਸਾਨ ਜ਼ਿਆਦਾ ਹੋਣਾ ਹੈ। ਕਿਉਂਕਿ ਨਿਆਂ ਤੇ ਹੁਣ ਬਹੁਤ ਮੁਸ਼ਕਿਲ ਹੈ ਕਿ ਇਸ ਟੈਨਿਓਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਦੇਵੇਗਾ, ਐਸਾ ਬਹੁਤ ਅਸੰਭਵ ਜਿਹਾ ਲੱਗਦਾ ਹੈ ਖਾਸ। ਤੇ ਜੇ ਮੰਨ ਲਓ 5 ਸਾਲ ਬੀਤ ਜਾਣ ਦੇ ਬਾਵਜੂਦ ਗੱਲ ਕਿਸੇ ਤਣ ਪੱਤਰ ਨਹੀਂ ਲੱਗਦੀ ਤੇ ਉਸ ਸੂਰਤ ਦੇ ਵਿੱਚ ਸਭ ਤੋਂ ਜ਼ਿਆਦਾ ਸਵਾਲ ਕੈਪਟਨ ਤੇ ਹੋਣੇ ਆ। ਔਰ ਉਹ ਸਵਾਲ ਜਿਹੜੇ ਆ ਵਜ਼ਨਦਾਰ ਇਸ ਕਰਕੇ ਹੋਣਗੇ ਕਿਉਂਕਿ ਆਪਣੇ ਬੰਦੇ ਵੀ ਚੁੱਕਣਗੇ ਉਹਨਾਂ ਦਾ ਸਵਾਲਾਂ ਦਾ ਸਿਲਸਿਲਾ ਰੁਕੇਗਾ ਨਹੀਂ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਸ਼ਖਸੀਅਤ ਆ ਉਹ ਜ਼ਿਆਦਾ ਵਜ਼ਨ ਨਾ ਫੜੇ, ਉਹ ਵਜ਼ਨਦਾਰ ਨਾ ਹੋਵੇ, ਭਾਰ ਨਾ ਉਹਦਾ ਜ਼ਿਆਦਾ ਵਧੇ। ਇਸ ਕਰਕੇ ਰਲ ਕੇ ਇੱਕੋ ਮੋਰਚੇ ਤੋਂ ਤੀਰ ਚਲਾਏ ਜਾ ਰਹੇ ਆ। ਹੁਣ ਤੀਰ ਕਿੰਨੇ ਕੁ ਗੰਭੀਰ ਸਾਬਤ ਹੁੰਦੇ ਆ, ਇੰਤਜ਼ਾਰ ਰਹੇਗਾ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਾਰੀ ਜਿਹੜੀ ਆ ਉਹ ਇੱਕ ਗੱਲ ਸਾਫ਼ ਕਰ ਗਈ ਕਿ ਜਦੋਂ ਇਹਨਾਂ ਨੇ ਸਵੈਸ਼ਤ ਰਿਟਾਇਰਮੈਂਟ ਲਈ ਉਸ ਤੋਂ ਬਾਅਦ ਕਾਲੀ ਕਾਲੀ 'ਚ ਫੈਸਲੇ ਲੈ ਲੱਗਦੇ ਆ। ਕਦੇ ਕਹਿੰਦੇ ਸੀਗੇ ਕਿ ਮੈਂ ਕਾਲਾ ਕੋਟ ਪਾ ਕੇ ਤੇ ਕੇਸ ਝਗੜਨੇ ਆ, ਹੁਣ ਇਹਨਾਂ ਨੇ ਇੱਧਰ ਆ ਕੇ ਮਨ ਬਣਾ ਲਿਆ ਕਿ ਰਾਜਨੀਤੀ 'ਚ ਬਦਲਾਅ ਲਿਆਉਣੇ ਆ। ਫਿਰ ਇੱਕ ਤੁਹਾਨੂੰ ਪਤਾ ਜਦੋਂ ਵੀ ਅਰਵਿੰਦ ਕੇਜਰੀਵਾਲ ਨਾਲ ਕੋਈ ਤਾਜ਼ਾ ਜੁੜਦਾ ਤੇ ਸ਼ਬਦ ਬੜੇ ਤਗੜੇ ਲਿਆਉਂਦਾ। ਇਹ ਵੀ ਹੁਣ ਬਦਲਾਅ ਸ਼ਬਦ ਇਸਤੇਮਾਲ ਕਰ ਰਹੇ ਨੇ, ਇੱਕ ਵੱਖਰੀ ਰਾਜਨੀਤੀ ਸ਼ਬਦ ਇਸਤੇਮਾਲ ਕਰ ਰਹੇ ਨੇ। ਖੈਰ ਦੇਖੋ ਕੀ ਬਣਦਾ। ਪਰ ਮਾਮਲਾ ਜਿਹੜਾ ਕਹਿ ਲਈਏ ਕਿ ਪਹੁੰਚੋਂ ਕਿ ਇਹੋ ਆ ਕਿ ਇਸ ਵਾਰੀ ਵੀ ਧਾਰਮਿਕ ਮੁੱਦੇ ਜਿਹੜੇ ਆ ਉਹ ਇਲੈਕਸ਼ਨ ਦੇ ਵਿੱਚ ਛਾਏ ਰਹਿਣਗੇ ਮੇਰੇ ਖਿਆਲ ਦੇ ਨਾਲ। ਪਰ ਸਭ ਤੋਂ ਵੱਡੀ ਗੱਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਤੇ ਜਿਹੜਾ ਹਮਲਾ ਗੈਰ ਰਾਜਨੀਤਿਕ ਹਮਲਾ ਜੋ ਹੋਇਆ ਉਹ ਆ ਸਰਦਾਰ ਸੁਖਰਾਜ ਸਿੰਘ ਦਾ, ਜਿਹੜੇ ਸਪੁੱਤਰ ਆ ਮੇਰੇ ਖਿਆਲ ਦੇ ਨਾਲ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਬਰਗਾੜੀ ਵਾਲੇ, ਜਿਹੜੇ ਬਾਈਬਲ ਦੇ ਵਿੱਚ ਮਤਲਬ ਕਿ ਗੋਲੀਆਂ ਦਾ ਸ਼ਿਕਾਰ ਹੋ ਗਏ ਸੀਗੇ। ਤਾਂ ਉਹ ਕੀ ਕਹਿ ਰਹੇ, ਉਹ ਕਹਿ ਰਹੇ ਕਿ ਜੱਜ ਨੇ ਵੀ ਲਿਖ ਦਿੱਤਾ ਸੀ, ਜੱਜ ਨੇ ਵੀ ਕਹਿ ਦਿੱਤਾ ਸੀਗਾ ਕਿ ਇਹ ਆਦਮੀ ਸਿਆਸੀ ਜ਼ਮੀਨ ਤਲਾਸ਼ ਰਿਹਾ। ਉਹ ਕਹਿੰਦੇ ਕਿ ਸਾਡਾ ਤਾਂ ਭਾਈ ਦੁਨੀਆ ਤੋਂ ਭਰੋਸਾ ਹੀ ਉੱਠ ਗਿਆ ਕਿਉਂਕਿ ਇਸ ਮਾਮਲੇ 'ਚ ਹੁਣ ਸਿੱਧੀ ਤੇ ਸੁਧਾ ਜਿਹੜੀ ਆ ਉਹ ਰਾਜਨੀਤੀ ਹੋ ਰਹੀ ਹੈ, ਨਿਆਂ ਨਹੀਂ ਹੋ ਰਿਹਾ। ਜੀ ਬਿਲਕੁਲ। ਮਿੰਟੂ ਜੀ ਕਿਆਸ ਰਹੀਆਂ ਤਾਂ ਚਲੋ ਲੱਗ ਰਹੀਆਂ ਸੀਗੀਆਂ, ਸੰਭਾਵਨਾਵਾਂ ਪਹਿਲੋਂ ਕਿਹੜੇ ਪਾਸੇ ਜਾਣਦੀਆਂ ਸੀਗੀਆਂ? ਕੀ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦੇ ਗਏ ਆ, ਕਿਸੇ ਨੂੰ ਅਚੰਭਾ ਹੋਇਆ ਆ ਕਿ ਕਿਆਸ ਰਹੀ ਇਹੀ ਸੀ ਵੀ ਇਸੇ ਪਾਸੇ ਜਾ ਕੇ ਇਹਨਾਂ ਨੇ ਬਹਿਣਾ? ਨਹੀਂ ਜੀ, ਸਾਫ਼ ਸੀਗਾ। ਇਹਨਾਂ ਕੋਲ 2 ਆਪਸ਼ਨ ਸੀਗੇ। ਆਮ ਆਦਮੀ ਪਾਰਟੀ ਤੋਂ ਇਲਾਵਾ ਇਹਨਾਂ ਦੀ ਗੱਲਬਾਤ ਭਾਰਤੀ ਜਨਤਾ ਪਾਰਟੀ ਨਾਲ ਵੀ ਚੱਲ ਰਹੀ ਸੀਗੀ। ਮਤਲਬ ਕਿ ਗੱਲਬਾਤ ਨਾ ਵੀ ਕਹਿ ਲਓ ਪਰ ਕਿਤੇ ਨਾ ਕਿਤੇ ਕਹਿ ਲਓ ਕਿ ਉਧਰ ਵੀ ਇਸ ਤਰ੍ਹਾਂ ਦਾ ਕਿਆਫਾ ਲੱਗ ਰਿਹਾ ਸੀਗਾ। ਕਿਉਂਕਿ ਗੱਲਬਾਤ ਕਹਿਣਾ ਠੀਕ ਨਹੀਂ ਹੋਏਗਾ ਕਿਉਂਕਿ ਆਫੀਸ਼ੀਅਲੀ ਆਪਣੇ ਕੋਲ ਇਸ ਤਰ੍ਹਾਂ ਦੀ ਕੋਈ ਨਹੀਂ ਹੁੰਦੀ ਸੂਚਨਾ, ਪਰੰਤੂ ਕਹਿ ਰਹੇ ਆ
कि ऑप्शन जिहड़े आ ओह तलाशे जा रहे सी कुंवर विजय प्रताप सिंह ਵੱਲੋਂ, पर भारतीय जनता पार्टी च जाना इस वेले तुहानूं पता ही है। पर मैं जिवें तुहानूं कहा कि इन्हां ने आप ऑन रिकॉर्ड मन्निया सीगा कि राजपाल दे नाल मैं हरेक महीने मिलदा, तां राजपाल एक संविधानक अहुदा ते है, परंतु उस अहुदे ते बैठण वाला शख्स तुहानूं पता ही है कौन है। तो ये अपने आप दे विच है कि शायद इन्होंने विचार किया होगा, परंतु जिहड़ा किसानी संघर्ष आ उन्हें कह लो कि संभावना जिहड़ी है बड़ी कमजोर की, तेतली की, उस तो बाद इधर आए ने। ते ये आपां पहला भी गल की है शायद मेरे ख्याल दे नाल कि कुंवर विजय प्रताप सिंह इस तरह की भारी शुरुआत उहदी कर सकते आ। ते ये जिहड़ी गलबात आ ये तो इन्होंने कालियां ने कह दी सी उस टाइम मेरे ख्याल दे नाल कि इन्हां दी मुलाकातां हो रही, मीटिंगां हो रही, जिहड़ियां गल्लां हुण कांग्रेसी करदे आ। खैर गल यह है कि जे कांग्रेसी ये गल्लां करदे आ कि 6 महीने पहला इन्हां दी मीटिंगां हो रही सी, खुफिया जानकारी मिल गई सी, ते तुसीं भाई रोकिया क्यों नहीं है? गृह मंत्राला तुहाडे कोल आ, कैप्टन अमरिंदर सिंह कोल आ, तुसीं इहनूं वरजदे अफसर नूं। जी जी जी। अगली जी गल कर लीए कहने प्रताप बाजवे ने नौकरियां संबंधी विधायकों को अपील की है। हाँ जी, देखो अपील इन्होंने की आ कि रब का वास्ता आ कि भाई तुसीं ये नौकरियां जिहड़ियां तुहानूं दित्तियां गईयां नहीं छड्ड दिओ नौकरियां, पर कित्थे छड्डियां जांदियां तुहानूं पता ही है। एक नीड हुंदी है, एक ग्रीड हुंदी आ। महात्मा गांधी ने शायद कहा सीगा कि पूरे संसार दे विच इन्ना को है, मतलब कि रिसोर्सिस का भंडार इन्ना को है कि सारिਆਂ दी नीड पूरी हो सकती है, पर किसी कल्ले बंदे की ग्रीड पूरी नहीं हो सकती। तो नीड ते ग्रीड च इन्ना को फर्क हुंदा है, विच नीत खड़ जाती है। तो खैर हुण जिहड़ी अपील आ वो इन्हां दे भराता मनदे आ कि नहीं मनदे, सब तो वड्डा सवाल तो यह रहेगा, क्योंकि एक जॉब उन्हां दे घर गई आ ते एक जिहड़े दूसरे विधायक आ राकेश पांडे उन्हां दी स्टेटमेंट ते मैं हुणे सुनी आ, वो तां नहीं मनदे। वो कहंदे आ कि वेखो गल ये आ कि उस टाइम बच्चा छोटा सी, बच्चा पढ़दा सी, हुण उहनूं पता लगा कैप्टन घर घर नौकरी दे रहे आ, बच्चे ने अपलाई किया, कैप्टन ने रिप्लाई किया, बस ठीक ठाक है। मतलब कि उन्होंने तो अंदाजे बयान तो मैनू लग रहा कि उन्होंने जो ये गोल्डन अपॉर्चुनिटी मिली आ उन्होंने मिस ना करने का मन बनाया, तो उन्होंने तो अपने प्रधान को निशाने पर ले लिया कि सुनील जाखड़ कहता है कि ये नौकरियां नहीं सी देनियां चाहिए या नहीं सी लैनियां चाहिए, ये तो खुद अपने प्यो के कंधेड़ियां ते चढ़ के आया पार्टी। सो जो इस तरह दी गल्लां हुण समझ जाना चाहिए कि एडी आसानी दे नाल नौकरी जिहड़ी आ ना वो हथों तिलक नहीं देणगे विधायक। तां दूसरे पासे हुण जिहड़ी सब तो वड्डी गल आ कि बाजवा फैमिली दे विचों प्रताप सिंह बाजवा सिर कट ना आ, सिर कट ना आ। और दूसरा है कि वो पंजाब प्रति तुहानूं पता ही है कि जिस तरह के बयान दिंदे ने, जिस तरीके का वो सरोकार विखाउंदे ने, तां उस किस्म की राजनीति वास्ते इस किस्म की कह लो कि जिहड़ी एक विखाई जा रही है लालच वाली किते ना किते प्रवृत्ति जिहड़ी आ वो दिखाई जा रही है, वो नुकसानदायक हुंदी आ। क्योंकि देखो किलो किलो सोना पिया इन्हां दे घरां दे विच, ऑफिशियली इन्हां ने ऐलान किया, डिकलेयर है, वो सब कुछ इन्हां ने दस्सिया होया कागजां दे विच, ते कोई किसी किस्म की घाट ही नहीं बाजवा फैमिली कोल। 33-34 करोड़ की जायदाद अज तो हिसाब ला लो 5-6 साल पहला सी, हुण ते दुगनी वध गई होनी है, क्योंकि अज तो 14 साल पहला सारी हैगी सी 17.5 करोड़, फिर 34 हो गई, मतलब कि दुगनी वध गई। हुण तां पावर ते आए आ, दुगनी भी मेरे ख्याल नाल तिगनी हो गई होनी हुण तां। खैर तां दूसरे पासे गल ये आ कि हुण हाई कोर्ट दे विच भी मसला मेरे ख्याल दे नाल चला गया। मैं एक ग्रुप दे विच ऐड हाँ, उहदे विच काफ़ी मौजूद लोग ऐड ने, तां हुणे एक पंजाब एंड हरियाणा हाई कोर्ट दे वकील ने अपडेशन पाई आ कि इस मसले ते एक PIL जिहड़ी आ फाइल कर दित्ती गई आ। लेटेस्ट न्यूज़ आ। सो कानून ने एक कह लो कि पचड़ा भी जिहड़ा है वो फसेगा आने वाले समय दे विच। पर बेअंत सिंह दे पोतरे नूं जिहड़ी जॉब दित्ती गई सी, वो भी मामला हाई कोर्ट गया सीगा, शायद उदन कॉलर ने भी पूछा सीगा, शायद किसी ने पूछा सीगा, मैं भुल रहा पता नहीं मैसेज आया सीगा। तां बेअंत सिंह दे पोतरे वाला भी मसला उत्थे हैगा। तां हुण गल इहो आ कि इन्हां ते डिपेंड करदा, पर कांग्रेस का इहदे च बहुत नुकसान होया। देखो एक मिसाल के तौर पर लै लो, उदन पे कमीशन भी लागू होया सी, तुहानूं याद होना पे कमीशन लागू होया
ਕੱਚੇ ਕੰਮ ਇਹਨਾਂ ਨੇ ਜਿਹੜੇ ਹੁੰਦੇ ਆ ਸਫਾਈ ਵਾਲੇ ਉਹ ਪੱਕੇ ਕਰਨ ਦਾ ਐਲਾਨ ਕੀਤਾ ਸੀ, ਉਹ ਸਾਰੀਆਂ ਖਬਰਾਂ ਦਬ ਗਈਆਂ। ਮਤਲਬ ਕਿ ਜਿਹੜੀਆਂ ਬਹੁਤ ਵੱਡੀਆਂ ਖਬਰਾਂ ਸੀ, ਤਾਂ ਕਾਂਗਰਸ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੀਆਂ ਨੇ ਇਹ ਖਬਰਾਂ ਕਿ ਕਾਂਗਰਸੀ ਜਿਹੜੇ ਇਉਂ ਕਰਦੇ ਆ। ਤਾਂ ਕੈਪਟਨ ਅਮਰਿੰਦਰ ਸਿੰਘ ਹਾਲੇ ਤਾਂ ਉਹ ਕਹਿੰਦੇ ਆ ਕਿ ਇੱਕ ਅੱਧੀ ਫਾਈਲ ਹੋਰ ਵੀ ਕਲੀਅਰ ਕਰੇਗਾ, ਤੇ ਕੈਪਟਨ ਅਮਰਿੰਦਰ ਸਿੰਘ ਦਿਖਾ ਰਿਹਾ ਕਹਿੰਦੇ ਲੋਕਾਂ ਨੂੰ ਕਿ ਮੈਂ ਐਸਾ ਨਹੀਂ ਹੈ, ਜਿਵੇਂ ਉਹ ਗਾਣਾ ਸੀ ਨਾ ਮੇਰੇ ਵੱਸ ਨਾ ਰਾਂਝੇ ਆਵੇ, ਤਾਂ ਉਹ ਕਹਿੰਦਾ ਕਿ ਮੇਰੇ ਵੱਸ ਕੁਛ ਨਹੀਂ ਹੈ, ਵਿਖਾਉਣ ਦਾ ਯਤਨ ਕਰ ਰਿਹਾ ਕਿ ਵੇਖੋ ਮੇਰੇ ਵਿਧਾਇਕ ਜਾਂ ਸਾਡੇ ਜਿਹੜੇ ਲੀਡਰ ਲੋਕ ਨੇ ਉਹ ਕਿਸ ਤਰ੍ਹਾਂ ਦੀ ਲਾਲਚੀ ਪ੍ਰਵਿਰਤੀ ਲੈ ਕੇ ਚੱਲਦੇ ਨੇ, ਮੈਂ ਮਜਬੂਰ ਹਾਂ। ਬਸ ਇੰਨਾ ਆ ਕਿ ਬਦਨਾਮ ਹੋ ਗਿਆ। ਖੈਰ ਇੱਕ ਫਾਈਲ ਕਹਿੰਦੇ ਹੋਰ ਕਤਾਰ 'ਚ ਲੱਗੀ ਪਈ ਹੈ, ਮੰਤਰੀ ਹੈ ਇੱਧਰ ਮਾਲਵੇ ਦਾ, ਇਹਨਾਂ ਦੇ ਇਲਾਕੇ ਦਾ ਹੀ ਆ, ਕੈਪਟਨ ਅਮਰਿੰਦਰ ਸਿੰਘ ਦਾ ਕਹਿ ਲਓ ਗਰਾਈ ਆ, ਨੇੜੇ ਨੇੜੇ ਦੇ ਆ, ਤੇ ਉਹਦੇ ਜਵਾਈ ਦੀ ਫਾਈਲ ਪਈ ਆ। ਉਹ ਵੀ ਕਹਿੰਦਾ ਜਵਾਈ ਭਾਈ ਮੂੰਹ ਬਣਾਉਂਦਾ, ਭਾਈ ਉਹਨੂੰ ਵੀ ਜੋਬ ਦੇ ਦਿਓ। ਗੱਲ ਤੇ ਇੱਕ ਜੋਬ ਦੀ ਆ, ਕਿੱਡੀ ਕੋਈ ਗੱਲ ਆ। ਉਹ ਗਾਣਾ ਸੀਗਾ ਨਾ ਤੂੰ ਕਾਹਦਾ ਪਟਵਾਰੀ ਮੁੰਡਾ ਤਰਸੇ ਅੰਬੀਆਂ ਨੂੰ, ਅਕਸਰ ਨੂੰ ਮੰਤਰੀ ਆ, ਅਗਲਾ ਕਹਿੰਦਾ ਹੀ ਹੋਏਗਾ ਕਿ ਹਾਂ ਭਾਈ ਸਾਰਾ ਸਾਹਿਬ ਤੁਸੀਂ ਮੰਤਰੀ ਹੋ, ਤੇ ਗਾਂ ਜਿਹੜੇ ਜਵਾਕ ਆ ਵਿਧਾਇਕਾਂ ਦੇ ਉਹ ਸੈੱਟ ਹੋਈ ਜਾਂਦੇ ਆ, ਤੇ ਸਾਡੇ ਘਰ ਨੌਕਰੀ ਕਦੋਂ ਆਏਗੀ? ਸੋ ਉਹ ਵੀ ਨੌਕਰੀ ਉਹਨਾਂ ਦੇ ਘਰ ਜਾ ਸਕਦੀ ਹੈ, ਫਾਈਲ ਹਾਲੇ ਕਤਾਰ 'ਚ ਆ। ਖੈਰ ਜੋ ਮਰਜ਼ੀ ਆ, ਪਰੰਤੂ ਦੇਖ ਲਓ ਕਿ ਕਿਸ ਤਰ੍ਹਾਂ ਇਹਨਾਂ ਦੇ ਘਰਾਂ 'ਚ ਜਿਹੜੇ ਜੰਮਦੇ ਆ ਜਵਾਕ, ਉਹਨਾਂ ਦੇ ਮੂੰਹ 'ਚ ਚਾਂਦੀ ਦੇ ਚਮਚੇ ਹੁੰਦੇ ਆ। ਇੱਕ ਨਾਇਬ ਤਹਿਸੀਲਦਾਰ ਲੱਗਣਾ, ਤੇ ਜਿਹੜਾ ਬਾਜਵਿਆਂ ਦਾ ਸ਼ੋਰ ਆ ਉਹ ਬਾਲੀਵੁੱਡ ਦੇ ਵਿੱਚ ਵੀ ਐਤਕੀ ਮੇਰੇ ਖਿਆਲ ਦੇ ਨਾਲ ਆਗਾਜ਼ ਕਰੇਗਾ ਫਿਲਮਾਂ ਦਾ, ਉਹਦੀ ਫਿਲਮ ਵੀ ਰਿਲੀਜ਼ ਹੋ ਸਕਦੀ ਆ। ਦੇਖ ਲਓ ਜਦੋਂ ਰੱਬ ਦਿੰਦਾ ਛੱਪਰ ਪਾੜ ਕੇ ਨਹੀਂ ਹੈ, ਛੱਪਰ ਢਾਹ ਕੇ ਹੀ ਸੁੱਟ ਦਿੰਦਾ। ਤੇ ਇੱਕ ਪਾਸੇ ਬਾਲੀਵੁੱਡ ਦੇ ਵਿੱਚ ਐਂਟਰੀ ਆ, ਤੇ ਦੂਜੇ ਪਾਸੇ ਥਾਣੇ ਜਾਇਆ ਕਰੂਗਾ। 78 ਲੱਖ ਦੀ ਇਨੋਵਾ ਖਲੋਤੀ ਆ ਬਾਜਵਿਆਂ ਦੇ ਘਰੇ। 78 ਲੱਖ ਵਾਲੀ ਇਨੋਵਾ ਪਤਾ ਨਹੀਂ ਕਿਹੜੀ, ਅਸੀਂ ਤੇ ਦੇਖੀ ਨਹੀਂ, ਸਾਡੇ ਤੇ ਰੀਜ ਨਹੀਂ ਹੋਣੀ ਕਿਸੇ ਕਿਤੇ। ਤੇ ਉਹਦੇ ਤੇ ਚੜ ਕੇ ਜਦੋਂ ਕਾਕਾ ਜਾਇਆ ਕਰੇਗਾ ਤੇ ਲੋਕ ਫਿਰ ਆਟੋਗ੍ਰਾਫੀ ਲਿਆ ਕਰਨਗੇ ਕਿ ਹੀਰੋ ਹੈ, ਫਿਲਮ ਦੇ ਵਿੱਚ ਆਇਆ ਹੋਇਆ। ਪੰਜਾਬ ਪੁਲਿਸ ਵੀ ਮਾਣ ਕਰਿਆ ਕਰੇਗੀ ਕਿ ਕਾਕਾ ਛੋਟੂ, ਇਹ ਜਿਹੜੀ ਪੰਜਾਬ ਪੁਲਿਸ ਹੈ ਇਕੱਲੇ ਨਾਕਿਆਂ ਤੇ ਫੈਂਟੇ ਥੋੜੀ ਲਾਉਂਦੀ ਆ, ਇਹ ਤੇ ਬਾਲੀਵੁੱਡ ਦੇ ਵਿੱਚ ਵੀ ਧਮਾਲ ਪਾਉਂਦੀ ਆ। ਬਹੁਤ ਜ਼ਿਆਦਾ ਮਾਮਲਾ ਜਿਹੜਾ ਉਹ ਲੋਕਾਂ ਨੇ ਚੱਕਿਆ ਸੀਗਾ ਸੋਸ਼ਲ ਮੀਡੀਆ ਤੇ, ਹੁਣ ਦੇਖੋ ਅੱਗੇ ਕੀ ਬਣਦਾ। ਕਾਨੂੰਨੀ ਲੜਾਈ ਵੀ ਹੈ, ਪਰੰਤੂ ਅਸਲ ਦੇ ਵਿੱਚ ਜਿਹੜੀ ਗੱਲ ਆ ਉਹ ਇਹ ਆ ਕਿ ਅੱਜ ਇੱਕ ਖਬਰ ਪੜ੍ਹ ਰਿਹਾ ਸਾਂ ਲਹਿਰਾ ਗਾਗਾ ਤੋਂ, ਇੱਕ ਰਿਸਰਚ ਸਕਾਲਰ PhD ਕੀਤੀ ਹੋਈ ਹੈ, ਮੇਰੇ ਖਿਆਲ ਦੇ ਨਾਲ ਨੈਟ ਵੀ ਕੱਢਿਆ ਹੋਇਆ ਜੀ, ਤਾਂ ਉਹ ਬੰਦਾ ਜੂਸ ਵੇਚਦਾ, ਜੂਸ ਬਣਾ ਕੇ। ਤਾਂ ਦੇਖ ਲਓ ਕਿ ਇੱਕ ਰਿਸਰਚ ਸਕਾਲਰ ਜੂਸ ਵੇਚ ਰਿਹਾ, ਤੇ ਆਹ ਵੇਖ ਲਓ ਕੀ ਜਲੂਸ ਨਿਕਲ ਰਿਹਾ। ਇਹਨਾਂ ਨੂੰ ਕੋਈ ਸ਼ਰਮ ਜਿਹੜੀ ਉਹ ਬਿਲਕੁਲ ਵੀ ਹੈ ਨਹੀਂ ਆ। ਹੁਣ ਹਾਈ ਕੋਰਟ ਨੇ ਜੈਪਾਲ ਭੁੱਲਰ ਦਾ ਦੂਜਾ ਪੋਸਟਮਾਰਟਮ ਕਰਨ ਦਾ ਦਿੱਤਾ ਆਰਡਰ। ਹਾਂਜੀ ਦੇਖੋ ਆਰਡਰ ਹੋ ਗਿਆ, ਸੁਣਵਾਈ ਹੋਈ ਆ, ਤੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ PGI ਦੇ ਵਿੱਚ ਲਾਸ਼ ਪਹੁੰਚਾਓ, ਕਿਉਂਕਿ ਲਾਸ਼ ਇਹਨਾਂ ਨੇ ਘਰੇ ਰੱਖੀ ਸੀ। ਸ਼ਨੀਵਾਰ ਹੋਇਆ ਕੀ ਸੀਗਾ ਕਿ ਜਿਵੇਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ, ਤੇ ਨਾਲ ਇਹ ਵੀ ਕਿਹਾ ਗਿਆ ਸੀਗਾ ਕਿ ਲਾਸ਼ ਦੀ ਦੇਖ ਰੇਖ ਪ੍ਰਸ਼ਾਸਨ ਕਰੇਗਾ, ਤੇ ਪ੍ਰਸ਼ਾਸਨ ਹੁਣ ਥੋੜਾ ਐਕਟਿਵ ਹੋ ਗਿਆ। ਉਹ ਕਹਿੰਦਾ ਸੀਗਾ ਕਿ ਲਾਸ਼ ਸਾਡੇ ਹਵਾਲੇ ਕਰੋ, ਇਹਨਾਂ ਨੇ ਲਾਸ਼ ਹਵਾਲੇ ਨਹੀਂ ਸੀ ਕੀਤੀ, ਤੇ ਫਿਰ ਜਿਹੜਾ ਪ੍ਰਸ਼ਾਸਨ ਆ ਉਹਨੇ ਮੌਕਾ ਵਿਚਾਰਦਿਆਂ ਤੇ ਇਹਨਾਂ ਨੂੰ ਫਰੀਜ਼ਰ ਜਿਹੜਾ ਸੀਗਾ ਨਾ ਇੱਕ ਬਦਲਵਾਂ ਅਰੇਂਜ ਕਰ ਦਿੱਤਾ। ਤਾਂ ਖੈਰ ਉਸ ਤੋਂ ਬਾਅਦ ਹੁਣ ਇਹ ਕੈਸੀ ਹਾਈ ਕੋਰਟ, ਕਿਉਂਕਿ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਸਨ ਕਿ ਦੁਬਾਰਾ ਸੁਣਵਾਈ ਕਰੋ, ਤਾਂ ਹਾਈ ਕੋਰਟ ਨੇ ਵਿੱਚੋਂ ਛੁੱਟੀ ਆ ਗਈ, ਸ਼ਨੀਵਾਰ ਤੋਂ ਬਾਅਦ ਐਤਵਾਰ ਦੀ ਛੁੱਟੀ ਆ ਗਈ, ਸੋਮਵਾਰ ਤੱਕ ਫੱਟ ਸੁਣਵਾਈ ਕੀਤੀ ਆ। ਉਹਦੇ ਤੇ ਹੁਕਮ ਉਹਨਾਂ ਦਾ ਆ ਗਿਆ ਕਿ ਭਾਈ ਦੁਬਾਰਾ ਪੋਸਟਮਾਰਟਮ ਹੈ ਜਿਹੜਾ ਲਾਸ਼ ਦਾ ਉਹ ਕੀਤਾ ਜਾ ਸਕਦਾ ਹੈ, ਤੇ PGI ਚੰਡੀਗੜ੍ਹ ਦੇ ਡਾਕਟਰਾਂ ਦਾ ਇੱਕ ਪੈਨਲ ਹੋਏਗਾ ਪੂਰਾ, ਕੋਈ ਇੱਕ ਡਾਕਟਰ ਨਹੀਂ, ਪੈਨਲ ਹੋਏਗਾ ਪੂਰਾ ਜਿਹੜਾ ਪੋਸਟਮਾਰਟਮ ਕਰੇਗਾ, ਤੇ 10 ਵਜੇ ਸਵੇਰੇ ਨੂੰ ਮੇਰੇ ਖਿਆਲ ਦੇ ਨਾਲ ਲਾਸ਼ ਹੈ ਜਿਹੜੀ ਉਹ ਪੁੱਜ ਜੂਗੀ ਉੱਥੇ PGI ਦੇ ਵਿੱਚ। ਕਾਫੀ ਦਿਨ ਹੋ ਗਏ ਆ, ਖਾਸਾ ਟਾਈਮ ਹੋ ਗਿਆ, ਚਲੋ ਹੁਣ ਪਰਿਵਾਰ ਵੀ ਮੇਰੇ ਖਿਆਲ ਦੇ ਨਾਲ ਮੰਨੇਗਾ ਹੀ ਜੋ ਵੀ ਨਤੀਜਾ ਆਏਗਾ। ਪਰ ਫਰਜ਼ ਕਰੋ, ਵੈਸੇ ਗੱਲ ਜਿਹੜੀ ਆ ਕਾਲਪਨਿਕ ਹੈ, ਕਿ ਫਰਜ਼ ਕਰੋ ਜੇ ਇੱਥੋਂ ਦੇ ਪੋਸਟਮਾਰਟਮ ਦੇ ਵਿੱਚ ਕੁਛ ਅੰਤਰ ਨਿਕਲਦਾ ਹੈ ਉੱਥੋਂ ਦੇ ਮੁਕਾਬਲੇ, ਕਿ ਜੋ ਕੋਲਕਾਤੇ ਦੇ ਵਿੱਚ ਪੋਸਟਮਾਰਟਮ ਹੋਇਆ ਹੋਏਗਾ ਜਾਂ ਪੱਛਮੀ ਬੰਗਾਲ ਦੇ ਵਿੱਚ ਜੋ ਪੋਸਟਮਾਰਟਮ ਕੀਤਾ ਗਿਆ, ਉਸ ਰਿਪੋਰਟ ਦੇ ਨਾਲੋਂ
इस रिपोर्ट का फर्क निकलिया फिर की होएगा। तो उस सूरत दे विच ये तो तय है कि पंजाब पुलिस कोई ज़्यादा बाह नहीं फड़ाएगी। तो मैनू ये लगता है कि जे मसला इस तरह का निकल आता है आने वाले समय के विच, क्योंकि टाइम लगेगा, छेती कितने रिपोर्टां नहीं आउंदियां होंदियां, तो उस तो बाद एक कानूनी लड़ाई जिहड़ी आ, लंबी लड़ाई जिहड़ी आ, वो वेखण नूं मिल सकती है। जी जी जी। अगली गल करिए, ध्यान सिंह मंड हुणां ने माफ़ी मंगी। हाँ जी, ध्यान सिंह मंड होरां ने माफ़ी मंगी आ, अकाल तख्त साहब दे अगे जाके इन्होंने खिमा याचना की है। ध्यान सिंह मंड होरी कहते हैं कि बरगाड़ी दे विच जिहड़े 6.5 महीने बताए सी, मोर्चे चलाए सीगे, तो सफलता तो पहला ही जिस तरीके नाल खत्म हो गए, तो उहदे वास्ते असीं ये खिमा याचना करने आ कि भाई सानू खिमा जिहड़ी है सतगुर देवे। चलो खिमा मंगनी वो कोई ऐसी गल नहीं है कि कोई गुनाह हो जाता है। खिमा याचना करनी जिहड़ी है भी फिराक दिली है, ਤੇ ਆਪਾਂ ਜਿਹੜਾ ਰਹਿਮਤਾਂ ਦਾ ਦਰ ਹੁੰਦਾ ਉੱਥੇ ਤੇ ਜਾ ਕੇ ਵੈਸੇ ਵੀ ਕਹਿੰਦੇ ਆ ਕਿ ਬਖਸ਼ ਦਿੰਦਾ ਪਿਆ, ਜਿਹੜੇ ਔਗਣ ਆ, ਜਿਹੜੇ ਗੁਨਾਹ ਆ, ਪਾਪ ਕੀਤੇ ਆ ਜ਼ਿੰਦਗੀ 'ਚ, ਸਾਰੇ ਬਖਸ਼ ਲਏ। ਆਪਾਂ ਸਾਰੇ ਹੀ ਕਿਤੇ ਨਾ ਕਿਤੇ ਜਾ ਕੇ ਖਿਮਾ ਯਾਚਨਾ ਕਰਨੇ ਆ, ਕੋਈ ਮਨ ਦੇ ਵਿੱਚ ਕਰਦਾ, ਕੋਈ ਇਸ ਤਰ੍ਹਾਂ ਖਬਰਾਂ ਦੇ ਵਿੱਚ ਵੀ ਕਰ ਲੈਂਦਾ। ਪਰ ਗੱਲ ਇਹ ਆ ਕਿ ਧਿਆਨ ਸਿੰਘ ਜੀ ਮੰਡ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਕਰਦਿਆਂ ਇੰਨਾ ਸਮਾਂ ਕਿਵੇਂ ਲੱਗ ਗਿਆ? ਕਿਉਂਕਿ ਆਹ ਚੀਜ਼ ਕਿ ਤੁਸੀਂ ਗਲਤ ਕੀਤਾ ਆ, ਤੁਸੀਂ सरकार को इन्ना ज़्यादा प्रेशराइज कर लिया सीगा कि बहुत कुछ तुसी लैके डेग सकते सीगे, लैके उठ सकते सीगे। ये चीज़ जिहड़ी है मैनूं समझ नहीं आई कि इन्ने चिर बाद इन्हां नूं रिलाइज क्यों होई आ, क्योंकि लोग तो सवाल चुकते सन। ये तो उदों ही आपस दे विच ही पाट गए सीगे ना, पाट गए सी आपस दे विच, सब नूं पता, दोष भी लाए इन्हां ने एक दूजे ते। चलो आपां उधर नहीं जांदे, मसला सिर्फ यह है कि तुसी खिमा याचना कर ली, किसी नूं कोई समस्या नहीं हैगी। पर ਤੁਹਾਡੇ ਸਮਰਥਕ ਜਿਹੜੇ ਆਈਟੀ ਸੈੱਲ ਤੇ ਵੇਖੋ ਸਾਰਿਆਂ ਦਾ ਹੀ ਹੈਗਾ ਨਾ, ਅਕਾਲੀ ਦਲ ਅੰਮ੍ਰਿਤਸਰ ਦਾ ਵੀ ਹੈਗਾ ਜੀ, ਤਾਂ ਉਹ ਤੇ ਹਾਲੇ ਵੀ ਜਦੋਂ ਕਿਤੇ ਕੋਈ ਵਿਚਾਰਕ ਭੇੜ ਹੁੰਦਾ ਆ, ਮਤਲਬ ਕਿ ਚਾਹੇ ਉਹ ਪੰਥਕ ਸਫਾ ਦੇ ਕੋਈ ਨੁਮਾਇੰਦੇ ਉੱਤੇ ਕੋਈ ਚਰਚਾ ਕਰ ਰਹੇ ਹੋਣ ਸੋਸ਼ਲ ਮੀਡੀਆ ਤੇ ਵੇਖੀਦਾ, ਤਾਂ ਉਹ ਤੇ ਪੂਰਾ ਖਾਕਾ ਉਲੀਕੀ ਬੈਠੇ ਆ। ਉਹ ਦੱਸਦੇ ਆ ਕਿ ਇਕੱਲੀ ਇਕੱਲੀ ਪ੍ਰਾਪਤੀ, ਇਸ ਮੋਰਚੇ ਨੇ ਆਹ ਪ੍ਰਾਪਤੀ ਕੀਤੀ, ਆਹ ਪ੍ਰਾਪਤੀ ਕੀਤੀ। ਤਾਂ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਤਾਂ ਡਿਫੈਂਡ ਕਰਦੇ ਰਹੇ ਹੋ ਬਹੁਤ ਲੰਬੇ ਸਮੇਂ ਤੱਕ, ਔਰ ਯਕਦਮ ਇਹ ਅਹਿਸਾਸ ਹੋਣਾ, ਤਾਂ ਚਲੋ ਅਹਿਸਾਸ ਹੋਇਆ, ਠੀਕ ਆ। ਕਹਿੰਦੇ ਹੁੰਦੇ ਆ ਕਿ ਸਾਡੇ ਟੀਚਰ ਸਮਝਾਉਂਦੇ ਹੁੰਦੇ ਸੀ ਕਿ ਪਛਤਾਵੇ ਦੇ ਵਿੱਚੋਂ ਹੀ ਜ਼ਿੰਦਗੀ ਦੇ ਵੱਖਰੇ ਵੱਖਰੇ ਮਾਰਗ ਨਿਕਲਦੇ ਆ। ਤਾਂ ਪਛਤਾਵਾ ਕਿੱਥੇ ਹੁੰਦਾ? ਜਦ ਆਪਾਂ ਅਹਿਸਾਸ ਕਰਦੇ ਹਾਂ, ਤਾਂ ਅਹਿਸਾਸ ਗਲਤੀ ਤੋਂ ਬਾਅਦ ਹੀ ਹੁੰਦਾ, ਕਰਨ ਤੋਂ ਬਾਅਦ ਹੀ ਹੁੰਦਾ। ਨਵੇਂ ਮਾਰਗ ਨਿਕਲ ਰਹੇ ਆ, ਪਰ ਉਹਨਾਂ ਮਾਰਗਾਂ ਤੇ ਚਾਲ ਉਹੀ ਰੱਖਣੀ ਹੈ, ਤਾਂ ਫਿਰ ਤਾਂ ਫਾਇਦਾ ਕੋਈ ਨਹੀਂ ਹੈ। ਪਰ ਹੁਣ ਮੌਕਾ ਹੈ ਕਿ ਇਲੈਕਸ਼ਨ ਆ ਰਿਹਾ, ਇਹ ਆਪਣੇ ਪੱਧਰ ਤੇ ਜੇ ਕੁਛ ਕਰ ਸਕਦੇ ਤੇ ਜ਼ਰੂਰ ਕਰਨ। ਪਰ ਜੇ ਬਰਗਾੜੀ ਵਾਲਾ ਮੋਰਚਾ ਰਿਪੀਟ ਕਰਨ ਦੀ ਜਿਸ ਤਰ੍ਹਾਂ ਦੀ ਇੱਕ ਕਨਸੋ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਪੀਟ ਕੀਤਾ ਜਾ ਸਕਦਾ, ਜੇ ਉਹ ਠੀਕ ਇਸੇ ਤਰ੍ਹਾਂ ਦੇ ਮਫਾਦਾਂ ਦੇ ਨਾਲ ਚਲਾਉਣਾ ਹੈ, ਤੇ ਮੈਨੂੰ ਲੱਗਦਾ ਕਿ ਉਹ ਚੀਜ਼ ਹੁਣ ਟਾਲ ਦੇਣੀ ਚਾਹੀਦੀ ਹੈ। ਕਿਉਂਕਿ ਸੁਣਿਆ ਸੀਗਾ ਕਿ ਜੁਲਾਈ ਦੇ ਵਿੱਚ फिर रिपीट हो सकता बरगाड़ी मोर्चा, परंतु मेरा मानना है कि निरोल पंथक रहे, निरोल एक एजेंडे ते एक नुकाती प्रोग्राम से रहे, तो कोई दिक्कत नहीं है किसी को। तो जे फिर तुसी आही कुछ करना है तो उहदे नाल चंगा भाई ठीक है, फिर कौम टिक ते बैठी है, देखी जाती है, आपदे आपदे हिसाब किताब नाल जो करना करी जाती है। जी जी बिल्कुल। ਤੇ ਅਗਲੀ ਆਪਾਂ ਜੇ ਗੱਲ ਕਰਦੇ ਜਾਈਏ, ਦਿੱਲੀ ਦੇ ਪਾਰਕ ਵਿੱਚ ਬਣਾਇਆ ਸੀ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ, ਸਿਰਸਾ ਨੇ ਮਾਮਲਾ ਚੁੱਕ ਕੇ ਢਹਾਇਆ। हाँ जी, देखो काफ़ी ज़्यादा सोशल मीडिया ते भी वीडियो वगैरह आईयां ने, तुसीं देख सकते हो, हुण तां तुहानूं मिल जाणीआं ने। ते गल इह आ कि वो सारा कुछ बनदा रहा ते दिल्ली दे विच किसी सिख ने देखिया कोई नहीं है। ये भी एक वड्डा सवाल है। पार्क दे विच बन रहा सी, किसी ने नोटिस क्यों नहीं किया? ये बहुत वड्डी गल है। चलो फिर भी देखो, मनजिंदर सिंह सिरसा दे दाखल हो गए, कोई चक्कर नहीं है। पर गल यह है कि कई मौकों पर मनजिंदर सिंह सिरसा जिहड़ा तत्परता विखा जाता है। इस मामले दे विच भी जिवें वीडियो सोशल मीडिया पर आई आ, तो दिल्ली की भाई जिम्मेवारी बनती है कमेटी की, उन्होंने अपनी चलो जिम्मेवारी सही निभाई जरूर आ। दक्षिण दिल्ली के जिहड़े निगम के कमिश्नर आ, उन्हां तक पहुँच की। उस तो बाद फौरी तौर पर टीम जिहड़ी आ हरकत दे विच आई है, तो उन्होंने इस मॉडल नूं जिहड़ा दरबार साहब की हूबहू आपां नकल कह सकते हैं,
ਕਿ ਉਹਨੂੰ ਉੱਥੋਂ ਹਟਾ ਦੇਣਾ ਦਾ ਕੰਮ ਸ਼ੁਰੂ ਕਰ ਦਿੱਤਾ। ਮੈਂ ਇਸ ਕਰਕੇ ਕਹਿ ਰਿਹਾ ਕਿ ਖਤਮ ਹੋ ਗਿਆ, ਉਹਦੀ ਰਿਪੋਰਟ ਨਹੀਂ ਆਪਣੇ ਕੋਲੇ, ਉਹ ਕੱਲ ਤੱਕ ਦੇਖ ਲਵਾਂਗੇ ਕਿ ਪੂਰੇ ਦਾ ਪੂਰਾ ਹਟਾ ਦਿੱਤਾ ਗਿਆ ਜਾਂ ਕੁਝ ਕੰਮ, ਕਿਉਂਕਿ ਕਾਫੀ ਉਦੋਂ ਟਾਈਮ ਹੋਇਆ ਪਿਆ ਸੀਗਾ, ਲੌਡਾ ਵੇਲਾ ਹੋਇਆ ਪਿਆ ਸੀਗਾ, ਆਜ਼ਾਦੀ ਇਹ ਗੱਲ ਆ, ਤਾਂ ਪੂਰੇ ਦਾ ਪੂਰਾ ਜਦੋਂ ਹਟਾ ਦਿੱਤਾ ਜਾਏਗਾ ਉਹਦਾ ਫੋਲੋਅਪ ਕਰ ਲਵਾਂਗੇ। ਪਰ ਗੱਲ ਇਹ ਆ ਕਿ ਇਹ ਦਿੱਲੀ ਦੇ ਵਿੱਚ ਹੀ ਬਣਦਾ ਰਿਹਾ, ਕਿਸੇ ਨੇ ਵੇਖਿਆ ਤੱਕ ਨਹੀਂ, ਨੋਟ ਤੱਕ ਨਹੀਂ ਕੀਤਾ, ਕੋਈ ਗੱਲ ਬਾਹਰ ਨਹੀਂ ਆਈ, ਕਾਫੀ ਗੁੰਝਲਦਾਰ ਮਸਲਾ ਲੱਗਦਾ। ਔਰ ਦੂਜੀ ਗੱਲ ਇਹ ਆ ਕਿ ਕੋਈ ਇੰਨਾ ਵੀ ਅਣਜਾਣ ਹੋ ਸਕਦਾ, ਕਿਉਂਕਿ ਦਰਬਾਰ ਸਾਹਿਬ ਤਾਂ ਆਪਾਂ ਕਹਿ ਲਓ ਕਿ ਬੱਚੇ ਨੂੰ ਵੀ ਜੇ ਪੁੱਛ ਲਈਏ ਦੱਸਦਾ ਹੈਗਾ। ਜਿਸ ਤਰ੍ਹਾਂ ਮਾਡਲ ਬਣਾਉਣ ਦੀ ਹਿਮਾਕਤ ਕਿਸ ਨੇ ਕੀਤੀ, ਹਿਮਾਕਤ ਹੋਈ ਹੈ, ਭੁੱਲ ਹੋਈ ਹੈ, ਕੋਈ ਅਣਜਾਣਤਾ ਦੇ ਵਿੱਚ ਇਹ ਸਾਰੀ ਗਤੀਵਿਧੀ ਅੰਜਾਮ ਦਿੱਤੀ ਗਈ ਹੈ, ਜਾਂ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ, ਕੁਛ ਐਸਾ ਸਾਜ਼ਿਸ਼ਨ ਕੀਤਾ ਗਿਆ, ਤਾਂ ਤੇ ਹੁਣ ਨਿਸਤਾਰਾ ਜਿਹੜਾ ਮੁਸ਼ਕਲ ਹੈ ਮੇਰੇ ਖਿਆਲ ਦੇ ਨਾਲ ਹੋਏਗਾ ਨਹੀਂ। ਸਿਰਸਾ ਸਾਹਿਬ ਚਾਹੁਣ ਤੇ ਕਰਾ ਸਕਦੇ ਆ, ਦੱਸਣ ਕਿ ਕੀ ਇਹਦੇ ਪਿੱਛੇ ਮੰਤਵ ਰਿਹਾ, ਕੀ ਮੋਟਿਵ ਸੀਗਾ। ਪਰੰਤੂ ਇੱਕ ਚੀਜ਼ ਹੋਰ ਵੀ ਹੈ ਕਿ ਐਸਾ ਪੰਜਾਬ ਦੇ ਵਿੱਚ ਵੀ ਇੱਕ ਰੌਲਾ ਹੈਗਾ, ਸ਼ਾਇਦ ਸੰਗਰੂਰ ਜ਼ਿਲ੍ਹੇ ਦੇ ਵਿੱਚ ਆ ਜੀ, ਤਾਂ ਫਿਰ ਉੱਥੇ ਵੀ ਜਿਵੇਂ ਅੱਜ ਤਤਪਰਤਾ ਦਿਖਾਈ ਹੈ, ਤੇ ਉੱਥੇ ਤਾਂ ਮੇਰੇ ਖਿਆਲ ਦੇ ਨਾਲ ਉਸੇ ਟਰਸਟ ਦੇ ਜਿਹੜੇ ਮੁਖੀ ਸੀਗੇ ਉਹ ਢੀਂਡਸਾ ਸਾਹਿਬ ਵੀ ਹੈ, ਤੇ ਇਹਨਾਂ ਦੇ ਵਿੱਚ ਹੀ ਰਹੇ, ਅਕਾਲੀ ਦਲ ਬਾਦਲ ਦੇ ਵਿੱਚ ਲੰਬਾ ਸਮਾਂ ਰਹੇ ਆ, ਤਾਂ ਉਹ ਵੀ ਫਿਰ ਨਿਬੇੜਨਾ ਚਾਹੀਦਾ। ਦੇਖੋ ਇੱਕ ਪਾਸੇ ਜੇ ਤੁਸੀਂ ਇਸ ਤਰ੍ਹਾਂ ਦਾ ਐਕਸ਼ਨ ਦਿਖਾਉਂਦੇ ਹੋ, ਤਾਂ ਦੂਸਰੇ ਪਾਸੇ ਵੀ ਤੁਹਾਨੂੰ ਉਹ ਐਕਸ਼ਨ ਜਿਹੜਾ ਵਿਖਾਉਣਾ ਚਾਹੀਦਾ, ਤਤਪਰਤਾ ਵਿਖਾਉਣੀ ਚਾਹੀਦੀ ਆ। ਇਹ ਵੀ ਕਾਫੀ ਕੰਟਰੋਵਰਸ਼ੀਅਲ ਮਾਮਲਾ ਹੈ, ਔਰ ਇਹ ਕੋਈ ਆਪਣੇ ਕੋਲੋਂ ਨਹੀਂ ਮੈਂ ਕਹਿ ਰਿਹਾ, ਮਾਫ ਕਰਨਾ, ਇਹ ਅਕਾਲ ਤਖਤ ਸਾਹਿਬ ਤੇ ਦਸਤਾਵੇਜ਼ੀ ਸ਼ਿਕਾਇਤਾਂ ਵੀ ਗਈਆਂ ਨੇ ਜੀ। ਬਿਲਕੁਲ। ਅਗਲੀ ਮਿੰਟੂ ਜੀ ਜੇ ਆਪਾਂ ਗੱਲ ਕਰ ਲਈਏ ਤਾਂ ਕਹਿੰਦੇ ਸਰਕਾਰ ਨੇ 4 ਲੱਖ ਮੁਆਵਜ਼ਾ ਦੇਣ ਤੋਂ ਅਸਮਰਥਾ ਜ਼ਾਹਰ ਕੀਤੀ। ਉਹ ਨਾ ਜੀ, ਕੱਟਿਆਂ ਵਾਲੇ ਘਰੋਂ ਲੱਸੀ ਕਿੱਥੇ ਮਿਲਣੀ ਆ, ਕੁਛ ਨਹੀਂ, ਇਹ ਕਿੱਥੇ ਦੇਣ ਜੋਗੇ 4 ਲੱਖ ਰੁਪਈਆ ਐਵੇਂ। ਹੁਣ ਚਲੋ ਠੀਕ ਆ, ਇਹ ਚੰਗੇ ਬੰਦੇ ਹੁੰਦੇ, ਇਨਸਾਨ, ਨੇਕ ਇਨਸਾਨ ਹੁੰਦੇ, ਮੈਂ ਉਹਨਾਂ ਨੂੰ ਸਲੂਟ ਕਰਦਾ, ਜਿਹੜੇ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਜਾਂਦੇ ਨੇ, ਕੋਰਟਾਂ ਦੇ ਵਿੱਚ ਲੜਾਈ ਲੜਦੇ ਆ। ਅਸਲ ਦੇ ਵਿੱਚ ਉਹ ਲੜਾਈ ਜਨਤਾ ਦੀ ਉਹ ਹੀ ਲੜ ਰਹੇ ਹੁੰਦੇ ਆ। ਤਾਂ ਉਹਨਾਂ ਨੇ ਇੱਕ ਕੁੰਡੀ ਲੱਭੀ ਸੀਗੀ ਕਿ ਜਦੋਂ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਐਕਟ ਲਾਇਆ ਵਾ, ਤੇ ਇਸ ਐਕਟ ਦੀ ਇੱਕ ਧਾਰਾ ਜਿਹੜੀ ਹੈ ਸ਼ਾਇਦ 79 ਉਹਦਾ ਜ਼ਿਕਰ ਸੀ ਮੇਰੇ ਖਿਆਲ ਦੇ ਨਾਲ, ਚਲੋ ਜਿੰਨੀ ਵੀ ਆ, ਕਿ 12 ਜਾਂ 89 ਹੈ, ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਪ੍ਰੋਵੀਜ਼ਨ ਆ ਕਿ ਇਸ ਤਰ੍ਹਾਂ ਦੀ ਜਦੋਂ ਵੀ ਕੋਈ ਆਫਤ ਆਉਂਦੀ ਹੈ ਤਾਂ 4 ਲੱਖ ਰੁਪਈਆ ਜਿਹੜਾ ਉਹ ਦਿੱਤਾ ਜਾਵੇ, ਜੋ ਇਹਨਾਂ ਦਾ ਹੁੰਦਾ ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਵਗੈਰਾ। ਉਹਦੇ ਵਿੱਚ ਸਰਕਾਰ ਨੇ ਕਿਹਾ ਕਿ ਜੇ ਇਸ ਤਰ੍ਹਾਂ ਅਸੀਂ ਪੈਸੇ ਦੇਣ ਲੱਗਾਂਗੇ ਤਾਂ ਉਹ ਜਿਹੜੇ ਸਟੇਟ ਦੇ, ਕਿਉਂਕਿ ਸਟੇਟ ਕੋਲ ਇੱਕ ਫੰਡ ਹੁੰਦਾ, ਉਹਦੇ 'ਚ ਥੋੜ੍ਹਾ ਜਿਹਾ ਕਹਿ ਲਓ ਕਿ ਕੰਟਰੀਬਿਊਸ਼ਨ ਜਿਹੜਾ ਆ ਉਹ ਉਧਰੋਂ ਹੁੰਦਾ, ਥੋੜਾ ਉਧਰੋਂ ਹੁੰਦਾ, ਇਸ ਤਰ੍ਹਾਂ ਉਹ ਇੱਕ ਬਣਾਇਆ ਜਾਂਦਾ, ਮਤਲਬ ਕਿ ਰਾਜਾਂ ਦਾ ਜਿਹੜਾ ਆਪਣਾ, ਤੇ ਉਹ ਕਹਿੰਦੇ ਕਿ ਰਾਜਾਂ ਦਾ ਪੈਸਾ ਮੁੱਕ ਜਾਏਗਾ, ਤੇ ਫਰਜ਼ ਕਰੋ ਉੱਤੋਂ ਕੋਈ ਹੋਰ ਕੁਦਰਤੀ ਵਿਪਤਾ ਆ ਜਾਂਦੀ ਹੈ, ਕਿਉਂਕਿ ਕੁਦਰਤੀ ਵਿਪਤਾ ਵਾਸਤੇ ਆ, ਤੇ ਕੋਈ ਹੜ੍ਹ ਆ ਜਾਂਦਾ ਆ, ਕੋਈ ਹੋਰ ਤੂਫਾਨ ਆ ਜਾਂਦਾ, ਤਾਂ ਫਿਰ ਜੇ ਉਹ ਰਾਜ ਕੋਲ ਪੈਸੇ ਨਹੀਂ ਹੈਗੇ ਤਾਂ ਉਹ ਫਿਰ ਪ੍ਰਬੰਧ ਕਿਵੇਂ ਕਰਨਗੇ। ਤਾਂ ਇਹਨਾਂ ਨੇ ਹਲਫਨਾਮਾ ਦੇ ਕੇ ਇਸ ਚੀਜ਼ ਤੋਂ ਅਸਮਰੱਥਾ ਜ਼ਾਹਰ ਕੀਤੀ। ਹਾਂ, ਇੱਕ ਗੱਲ ਇਹਨਾਂ ਨੇ ਕਹੀ ਆ ਕਿ ਵੇਖੋ ਵੈਸੇ ਨਾ ਸਰਕਾਰ ਬੜੀ ਚਲਾਕ ਆ, ਤੇ ਉਹ ਮਸਲਾ ਉੱਠਿਆ ਸੀਗਾ ਨਾ ਕਿ ਤੁਸੀਂ ਡੈਥ ਸਰਟੀਫਿਕੇਟ ਤੇ ਕਰੋਨਾ ਨਾਲ ਹੋਈ ਮੌਤ ਕਿਉਂ ਨਹੀਂ ਲਿਖ ਰਹੇ। ਉਹ ਕਹਿੰਦੇ ਜੀ ਡਾਕਟਰਾਂ ਤੇ ਕਾਰਵਾਈ ਕਰਾਂਗੇ, ਸੰਬੰਧਿਤ ਅਧਿਕਾਰੀਆਂ ਤੇ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਇਹ ਉਕਾਈ ਕੀਤੀ ਆ। ਉਹ ਵੀ ਮਸਲਾ ਡਾਕਟਰਾਂ ਤੇ ਸੁੱਟ ਦਿੱਤਾ, ਆਪ ਤੇ ਕੁਛ ਨਹੀਂ ਲੈਂਦੇ। ਬੜੇ ਚਾਲੂ ਹਾਕਮ ਨੇ ਸਾਡੇ ਦੇਸ਼ ਦੇ, ਬੜੇ ਚਲਾਕ ਨੇ, ਸੁੱਟ ਕਿਸੇ ਹੋਰ ਤੇ ਸੁੱਟ ਦੇਣੀ ਆ। ਤਾਂ ਖੈਰ ਦੂਜੀ ਚੀਜ਼ ਜਿਹੜੀ ਆ ਕਿ ਉਹ ਇਸ ਮਾਮਲੇ 'ਚ ਜੇ ਆਪਾਂ ਦੇਖੀਏ 4 ਲੱਖ ਠੀਕ ਆ, ਇਹਨਾਂ ਨੇ ਹਵਾਲਾ ਦਿੱਤਾ, ਇਹਨਾਂ ਦੇ ਆਪਣੇ ਤਰਕ ਆ, ਇਹ ਇਸ ਤਰ੍ਹਾਂ ਦੇਣ ਦੇ ਮਾਮਲੇ 'ਚ ਜਿਵੇਂ ਦੇ ਲੈਣ ਦਾ ਸ਼ਾਹ ਦੇਣ ਦਾ ਦੀਵਾਲੀ ਆਈ ਆ, ਇਹ ਤੇ ਅੰਦਰ ਨੂੰ ਕਰਦੇ ਆ, ਮਾਲ ਜਿੰਨਾ ਵੀ ਆਵੇ ਅੰਦਰ ਨੂੰ ਕੀਤਾ ਜਾਣਾ ਚਾਹੀਦਾ। ਟਰਸਟ ਦੇ ਵੇਖ ਲਓ ਇੱਕ ਦੇ ਇੱਕ ਘਟਾਲੇ ਸਾਹਮਣੇ ਆ ਰਹੇ ਆ ਕਿ ਉਹ ਮੇਅਰ ਦਾ ਭਾਣਜਾ ਹੀ ਜਿਹੜਾ ਉਹ ਨਜ਼ੂਲ ਦੀ ਜ਼ਮੀਨ ਜਿਹੜੀ ਆ ਫ੍ਰੀ ਹੋਲਡ ਕਿਰਾਏ ਤੋਂ ਬਗੈਰ ਵੇਚ ਗਿਆ, 20 ਲੱਖ ਦੀ ਇੱਕ ਸਾਧੂ ਤੋਂ ਲੈ ਕੇ ਤੇ 2.5 ਕਰੋੜ ਦੀ ਵੇਚ ਗਿਆ, ਮੇਅਰ ਦਾ ਭਾਣਜਾ। ਉੱਥੇ ਅਧਿਕਾਰੀ ਫਸਦੇ ਪਏ ਨੇ ਕਿ ਤੁਸੀਂ ਇਸ ਤਰ੍ਹਾਂ ਕਰ ਹੀ ਨਹੀਂ ਸਕਦੇ, ਕਮਾਲ ਦੀ ਗੱਲ ਆ। ਤੇ ਦੂਜੇ ਪਾਸੇ ਹੋਰ ਵੀ ਗੱਲਾਂ ਬਹੁਤ ਉੱਥੋਂ ਨਿਕਲ ਰਹੀਆਂ ਨੇ। ਮਿਸ਼ਰਾ ਸਾਹਿਬ ਜਿਹੜੇ ਆ ਹਰੇਕ ਸੌਦੇ ਦੇ ਵਿੱਚ ਹੀ ਗਵਾਹ ਬਣੇ ਪਏ ਆ। ਤੇ ਇੱਕ ਤੇ ਇਹ ਵੀ ਸੁਣਨ ਨੂੰ ਆ ਰਿਹਾ ਕਿ ਵਕਫ ਬੋਰਡ ਦੀ ਜ਼ਮੀਨ ਦਾ ਹੀ ਸੌਦਾ ਹੋਇਆ, ਜਿਹੜਾ ਪਾਠਕ ਵਾਲਾ ਮਸਲਾ, ਉਹ ਵੀ ਇੱਕ ਕਾਨੂੰਨੀ ਲੜਾਈ ਸ਼ੁਰੂ ਹੋ ਜਾਣੀ ਹੈ ਜ਼ਮੀਨ ਦੀ। ਇੱਕ ਨਵਾਂ ਚੰਨ ਚਾੜਿਆ ਜਿਨ੍ਹਾਂ ਨੇ, ਚਲੋ ਜਾਂਦਾ ਜਾਂਦਾ ਮੈਂ ਦੱਸ ਦੇਵਾਂ ਕਿਉਂਕਿ ਇੱਥੇ ਤੇ ਚੰਨ ਛੁਪ ਗਿਆ, ਹੁਣ ਹਨੇਰਾ ਹੋ ਗਿਆ ਸਾਡੇ ਤੇ, ਕਿ ਇਹਨਾਂ ਨੇ ਜਿੱਦਣ
ਚੜਾਈ ਕੀਤੀ ਆ ਮਿਲਖਾ ਸਿੰਘ ਨੇ। ਜੀ ਮਿਲਖਾ ਸਿੰਘ ਜਦੋਂ ਚਲਾਣਾ ਕਰਕੇ ਜਿੱਦਣ ਉਹ ਮਰੇ ਨੇ, ਉਸੇ ਦਿਨ ਇਹਨਾਂ ਨੇ ਇੱਕ ਫੈਸਲਾ ਲਿਆ। ਫੈਸਲਾ ਇਹ ਲਿਆ ਕਿ ਜਿਹੜੇ ਰੇਲਵੇ ਦੇ ਸਪੋਰਟਸ ਕੰਪਲੈਕਸ ਨੇ ਜਾਂ ਸਟੇਡੀਅਮ ਆ, ਉਹ ਉੱਥੇ ਮਾਲ ਖੋਲ੍ਹਣ ਦਾ ਫੈਸਲਾ ਲੈ ਲਿਆ। ਚੰਗੀ ਤੁਸੀਂ ਸ਼ਰਧਾਂਜਲੀ ਦੇ ਰਹੇ ਹੋ ਇੱਕ ਆਪਣੇ ਦੇਸ਼ ਦੇ ਐਥਲੀਟ ਨੂੰ, ਕਿ ਜਿਹੜਾ ਬੰਦਾ ਸਾਰੀ ਜ਼ਿੰਦਗੀ ਖੇਡਾਂ ਦੇ ਭਲੇ ਲੋਚਦਾ ਮਰ ਗਿਆ, ਤੁਸੀਂ ਉਹਦੇ ਮਰਨ ਵਾਲੇ ਦਿਨ ਤੇ ਇਹ ਫੈਸਲਾ ਕਰ ਲਿਆ। ਇਹ ਤੇ ਕਹਿ ਲਓ ਕਿ ਇਸ ਤਰ੍ਹਾਂ ਦੇ ਨਹੀਂ ਦਿਲ ਰੱਖਦੇ। ਵੈਸੇ ਇੱਕ ਗੱਲ ਆ ਕਿ ਜੇ ਹੁਣ ਇਕੋਨਮੀ ਦੇ ਲਿਹਾਜ਼ ਨਾਲ ਦੇਖੀਏ, ਵੈਸੇ ਸਾਡੇ ਇੱਥੇ ਇਕੋਨਮੀ ਨੂੰ ਕੌਣ ਸਮਝਦਾ, ਕੌਣ ਇਕੋਨਮੀ ਤੇ ਵਕਤ ਜਾਇਆ ਕਰਦਾ। ਉਹ ਕਹਿੰਦਾ ਕਿ ਲਿਆਓ ਹਿੰਦੂ ਮੁਸਲਮਾਨ ਦੀ ਡਿਬੇਟ ਦੇਖਦੇ ਆ, ਜੇ ਨਹੀਂ ਤੇ ਫਿਰ ਕ੍ਰਿਕਟ ਦਾ ਮੈਚ ਦੇਖ ਲੈਂਦਾ ਅਗਲਾ, ਜੇ ਕਿਤੇ ਬਾਹਲਾ ਅਪਸੈਟ ਹੋਵੇ ਤਾਂ। ਹੁਣ ਦੇਖੋ ਗੱਲ ਇਹ ਆ ਕਿ ਪੈਸਾ ਤੇ ਜੇ ਲੋਕਾਂ ਦੀ ਜੇਬ ਦੇ ਵਿੱਚ ਆਏਗਾ ਮਾੜਾ ਮੋਟਾ ਤਾਂ ਹੀ ਬਾਜ਼ਾਰ ਚੱਲਣਾ ਹੈ ਨਾ। ਇਸ ਵੇਲੇ ਬਹੁਤ ਜ਼ਿਆਦਾ ਸਾਡੀ ਖਪਤ ਘਟੀ ਪਈ ਆ, ਮਹਿੰਗਾਈ ਸਾਡੀ ਬਹੁਤ ਜ਼ਿਆਦਾ ਵਧੀ ਪਈ ਆ। ਜੇ ਹੋ ਸਕੇ, ਵੈਸੇ ਇੱਥੇ ਗੱਲਾਂ ਫਾਲਤੂ ਨੇ, ਮੈਂ ਐਵੇਂ ਫਾਲਤੂ ਦਾ ਬਕਵਾਸ ਕਰਨ ਡਿਆ, ਪਰ ਜੇ ਕਿਤੇ ਥੋੜਾ ਬਹੁਤਾ ਗਰੀਬ ਨੂੰ ਨਗਦ ਕੈਸ਼ ਦੇਣ 2-4 ਮਹੀਨੇ ਤੇ ਬਾਜ਼ਾਰ ਸੰਭਲ ਜਾਏਗਾ। ਜੀ ਜੇਕਰ ਪਰ ਉਹ ਆਪਾਂ ਦੇ ਕੇ ਇਹਨਾਂ ਨੇ ਵੱਡੇ ਵੱਡੇ ਬੰਦਿਆਂ ਨੂੰ ਪੈਸੇ ਦੇ ਕੇ ਬਾਹਰ ਨੜਾਉਣਾ ਹੁੰਦਾ, ਉਹਦੀ ਯੁੱਗ ਖਤਮ ਹੋਣਾ, ਫਿਰ ਇੱਧਰ ਦੇਣਗੇ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ। ਨਹੀਂ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।